ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣੀ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫੇ ਦੇ ਬਹੁਤ ਸਾਰੇ ਕਿਆਫੇ ਲਾਏ ਜਾ ਰਹੇ ਨੇ ਕਿ ਵੱਡਾ ਕਾਰਨ ਕੀ ਰਿਹਾ ਹੋਊਗਾ। ਕਾਰਨ ਬਹੁਤ ਸਾਰੇ ਨੇ, ਪਰ ਕੀ ਲੱਗਦਾ ਹੈ ਜੀ? ਦੇਖੋ ਗੁਰਪ੍ਰੀਤ ਜੀ, ਕਾਰਨ ਬਿਲਕੁਲ ਕਈ ਹੋ ਸਕਦੇ ਆ, ਪਰ ਮੁੱਖ ਕਾਰਨ ਉਹਨਾਂ ਕਾਰਨਾਂ ਚ ਤੇ ਇਹੋ ਹੀ ਆ ਨਾ, ਜੋ ਮੌਜੂਦਾ ਤੌਰ ਤੇ ਆਪਾਂ ਦੇਖਦੇ ਆ ਕਿ ਖਲਾਰਾ ਪਿਆ ਹੋਇਆ। ਕਈ ਵਾਰ ਚੀਜ਼ਾਂ ਇੰਨੀਆਂ ਜ਼ਿਆਦਾ ਗੁੰਝਲਦਾਰ ਹੋ ਜਾਂਦੀਆਂ ਨੇ ਤੁਹਾਡੇ ਵਾਸਤੇ ਕਿ ਫਿਰ ਬੰਦਾ ਸੋਚਦਾ ਕਿ ਯਾਰ ਚਲੋ, ਖਾਣੀ ਤੇ ਦੋ ਡੰਗ ਰੋਟੀ ਆ, ਆਰਾਮ ਨਾਲ ਸੌ ਤੇ ਲਵੇ ਬੰਦਾ। ਕਿਉਂਕਿ ਦੇਖੋ, ਧਾਮੀ ਸਾਹਿਬ ਇਸ ਸਾਰੇ ਪ੍ਰਕਰਨ ਚ ਘਿਰ ਰਹੇ ਸਨ। ਜਥੇਦਾਰ ਸਾਹਿਬ ਦਾ ਜਿਹੜਾ ਹਾਲ ਦੇ ਦਿਨਾਂ ਦੇ ਵਿੱਚ ਪੋਸਟ ਆਇਆ ਸੀ, ਉਸਨੇ ਦਬਾਅ ਥੋੜਾ ਜਿਹਾ ਹੋਰ ਵੀ ਵਧਾਇਆ। ਉਹ ਆਪ ਮੰਨੇ ਨੇ ਇਸ ਚੀਜ਼ ਨੂੰ, ਔਨ ਦਾ ਰੈਕਰਡ ਉਹਨਾਂ ਨੇ ਇਹ ਗੱਲ ਕਹੀ ਆ। ਤਾਂ ਕਈ ਵਾਰ ਬੰਦਾ ਆਪਣੀ ਨਿੱਜੀ ਜ਼ਿੰਦਗੀ 'ਚ ਬਹੁਤ ਕੁਝ ਸੋਚਦਾ ਹੈ ਗੁਰਪ੍ਰੀਤ ਜੀ, ਪਰ ਇਹ ਤੇ ਸਾਫ਼ ਹੈ ਨਾ ਕਿ ਮੌਜੂਦਾ ਪਰਿਸਥਿਤੀਆਂ ਦੇ ਵਿੱਚੋਂ ਹੀ ਨਿਰਾਸ਼ਤਾ ਚੋਂ ਹੀ ਕਿਤੇ ਨਾ ਕਿਤੇ ਅਸਤੀਫਾ ਹੈ। ਪਹਿਲਾਂ 7 ਮੈਂਬਰੀ ਕਮੇਟੀ ਦਾ ਕਿੰਨਾ ਦਬਾਅ ਸੀ, ਔਰ ਫੈਸਲੇ ਤਾਂ ਆਪਾਂ ਨੂੰ ਵੀ ਪਤਾ ਹੀ ਹੈ ਨਾ ਕਿ ਬਈ ਜਿਸ ਤਰ੍ਹਾਂ ਬਣੇ ਨੇ। ਆਪਾਂ 2-4 ਮਹੀਨਿਆਂ ਦਾ ਵੀ ਦੇਖੀਏ ਸਾਰਾ ਕਿ ਅੰਤਰਿੰਗ ਕਮੇਟੀ ਦੇ ਵਿੱਚ ਕੀ ਕੁਛ ਹੋਇਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ, ਉਹ ਕਿਤੇ ਨਾ ਕਿਤੇ ਜੁੜਦੀਆਂ ਸਨ, ਸਿਆਸੀ ਘਟਨਾਕ੍ਰਮ ਜੁੜਦੇ ਸਨ ਆਪਸ ਦੇ ਵਿੱਚ। ਜੀ, ਸੋ ਜੀ, ਗੱਲ ਇਹ ਆ ਕਿ ਇਸ ਵੇਲੇ ਆਪਾਂ ਇੱਕ ਐਸਾ ਐਪੀਸੋਡ ਦੇਖ ਰਹੇ ਹਾਂ ਜਿਹਦਾ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਂਡ ਲੱਗਦਾ ਨਜ਼ਰ ਨਹੀਂ ਆ ਰਿਹਾ। ਠੀਕ ਹੈ ਨਾ ਜੀ। ਸੋ ਇੱਕ ਮੀਟਿੰਗ ਕੱਲ ਆ, 7 ਮੈਂਬਰੀ ਕਮੇਟੀ, ਉਹ ਭਰਤੀ ਵਾਲਾ ਮਾਮਲਾ ਹਾਲੇ ਬਾਕੀ ਪਿਆ। ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜੋ ਆਵਾਜ਼ਾਂ ਉੱਠ ਰਹੀਆਂ, ਉਹ ਹੁਣ ਹੋਰ ਮਜ਼ਬੂਤ ਹੋ ਜਾਣਗੀਆਂ। ਧਾਮੀ ਸਾਹਿਬ ਜੀ, ਚੁੱਪ ਕਰਕੇ ਪਾਸੇ ਹੋ ਗਏ ਆ, ਤਾਂ ਕੁਝ ਪ੍ਰਤੀਕਰਮ ਵੀ ਤੁਸੀਂ ਦੇਖਿਆ ਹੋਣਾ ਪੰਥਕ ਸਭਾ ਚੋਂ ਇਸ ਤਰ੍ਹਾਂ ਦੇ ਆ ਰਹੇ ਆ। ਭਾਈ ਹਮ, ਪਿੰਦਰਪਾਲ ਸਿੰਘ ਕਹਿ ਰਹੇ ਕਿ ਸੁਣਿਆ ਜੇ ਇੱਕ ਹੋਰ ਸ਼ਾਮ ਸਿੰਘ ਟਾਰੀ ਸ਼ਹੀਦ ਹੋ ਗਿਆ। ਇਹ ਨਾ ਸ਼ਾਮ ਸਿੰਘ ਟਾਰੀ ਨੇ ਨਾ ਸ਼ਹੀਦ ਹੋਏ ਆ, ਆਪਾਂ ਨੂੰ ਵੀ ਪਤਾ ਹੈ। ਇਹੋ ਜਿਹਾ ਕੋਈ ਨਾ ਕੋਈ ਸੁਖਬੀਰ ਸਿੰਘ ਬਾਦਲ ਹੋਰਾਂ ਫੇਰ ਲੱਭ ਲਿਆਉਣਾ ਪ੍ਰਧਾਨ ਜੀ। ਕਿਹੜੀ ਕੋਈ ਕਮੀ ਹੈ? ਜਦ ਤੱਕ ਐਸਜੀਪੀਸੀ ਉਹਨਾਂ ਦੇ ਕੋਲ ਹੈ, ਮੈਂਬਰ ਉਹਨਾਂ ਦੇ ਕੋਲ ਹੈਗੇ ਆ, ਇਦਾਂ ਹੀ ਚੱਲਣਾ। ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਆਇਆ ਅਸਤੀਫਾ ਬਹੁਤ ਹੀ ਮੰਦਭਾਗਾ। ਮਹਿਤਾ ਚਾਵਲਾ, ਇਹ 2 ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵਫਾਦਾਰ ਸਾਥੀ, ਇਹ ਮੰਦਭਾਗਾ ਦੱਸ ਰਿਹਾ। ਪਰ ਕੁੱਲ ਮਿਲਾ ਕੇ ਜੋ ਇਹ ਸਭ ਕੁਝ ਵਾਪਰਿਆ, ਮੇਰੇ ਖਿਆਲ ਦੇ ਨਾਲ ਇੱਕ ਦਬਾਅ ਹੀ ਹੈ ਜਿਹਦੇ ਤੋਂ ਛੁਟਕਾਰਾ ਸ਼ਾਇਦ ਧਾਮੀ ਸਾਹਿਬ ਚਾਹੁੰਦੇ ਸਨ। ਉਹਨਾਂ ਨੇ ਅਸਤੀਫਾ ਦੇ ਦਿੱਤਾ। ਹੁਣ ਇਹ ਵੀ ਤੇ ਵੇਖਣਾ ਹੋਏਗਾ ਨਾ, ਅੰਤਰਿਮ ਕਮੇਟੀ ਇਹਨਾਂ ਦਾ ਅਸਤੀਫਾ ਮਨਜ਼ੂਰ ਕਰਦੀ ਹੈ ਕਿ ਨਹੀਂ। ਹਾਲੇ ਇਹ ਵੀ ਤੇ ਦੇਖਣ ਯੋਗ ਗੱਲ ਹੋਏਗੀ ਨਾ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਤੇ ਬਾਕੀ ਜੇ ਆਪਾਂ ਗਿਆਨੀ ਰਘਵੀਰ ਸਿੰਘ ਜੀ ਦੇ ਪੋਸਟ ਨੂੰ ਆਧਾਰ ਮੰਨ ਕੇ ਚੱਲੀਏ ਕਿ ਵਾਕਿਆ ਕੋਈ ਇਹਨਾਂ ਦੇ ਦਿਲ ਨੂੰ ਗੱਲ ਲੱਗੀ ਆ, ਤੇ ਫਿਰ ਤੁਸੀਂ ਇੱਕ ਚੀਜ਼ ਹੋਰ ਵੀ ਵੇਖੋ ਕਿ ਉਹ ਤੇ ਲੰਬੇ ਸਮੇਂ ਤੋਂ ਹੀ ਅਸਹਿਮਤ ਸਨ। ਇਹ ਤਾਂ ਗੁਰਪ੍ਰੀਤ ਜੀ ਆਪਾਂ ਨੂੰ ਮੰਨਣਾ ਪਏਗਾ। ਉਹ ਤੇ ਜੀ, ਜੀ, ਅਸਹਿਮਤੀ ਜਤਾ ਰਹੇ ਸਨ। 7 ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਜਦੋਂ ਤੋਂ ਸ਼ੁਰੂ ਨਹੀਂ ਸੀ ਹੋਈਆਂ, ਉਹ ਉਦੋਂ 7 ਮੈਂਬਰੀ ਕਮੇਟੀ ਦੀ ਗੱਲ ਕਰਦੇ ਸੀ ਹਮੇਸ਼ਾ। ਤਾਂ ਫਿਰ ਜੀ, ਭਰਤੀ ਵਾਲੇ ਮਾਮਲੇ ਦੇ ਵਿੱਚ ਉਹਨਾਂ ਦੇ ਸੁਰ ਬਿਲਕੁਲ ਵੱਖ ਸੀਗੇ, ਤੁਹਾਡੇ ਵੱਖ ਸੀਗੇ। ਤਾਂ ਗੱਲ ਇਹ ਹੈ ਕਿ ਇਹ ਠੀਕ ਆ ਕਿ ਹੁਣ ਜੋ ਹੋਣਾ ਸੀ ਹੋ ਗਿਆ, ਪਰ ਅਕਾਲੀ ਦਲ ਦੀ ਇਹ ਸਿਆਸਤ ਜਿਹੜੀ ਆ ਇੰਨੀ ਗੁੰਝਲਦਾਰ, ਇੰਨੀ ਜ਼ਿਆਦਾ ਜੀ। ਇਹ ਭੰਬਲ ਭੂਸੇ ਵਾਲੀ ਹੈ ਕਿ ਇਸੇ ਤਰ੍ਹਾਂ ਹੀ ਚੱਲੂਗਾ ਜੀ। ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਢਮਢਮਾ ਠੀਕ ਹੋਏਗਾ।